ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਐਪਸ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 28 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਚੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਸਤਨਾਮ ਸਿੰਘ ਧਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖੜ, ਗੁਰਚਰਨ ਸਿੰਘ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ, ਕਹਿੰਦੇ ਵਾਲ ਸਟਰੀਟ ਜਿਹੜੀ ਆ ਪੂਰੀ ਤਰ੍ਹਾਂ ਲਹੂ ਲੁਹਾਨ ਹੋਈ ਪਈ ਆ, ਬਲੀਡ ਕਰ ਰਹੀ ਆ। 2008 ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ, ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਆ ਸਟਾਕ ਮਾਰਕੀਟ ਉਹ ਥੱਲੇ ਗਈ ਆ। 4 ਦਿਨਾਂ ਦੇ ਵਿੱਚ 3300 ਦੇ ਕਰੀਬ ਪੁਆਇੰਟਸ ਜਿਹੜੀ ਆ ਸਟਾਕ ਮਾਰਕੀਟ ਥੱਲੇ ਗਈ ਹੈਗੀ। ਅੱਜ ਵੀ ਜਦ ਸਵੇਰੇ ਸ਼ੁਰੂ ਹੋਈ ਸੀ 1000 ਪੁਆਇੰਟ ਜਿਹੜੀ ਆ ਲਗਭਗ ਸਟਾਕ ਮਾਰਕੀਟ ਥੱਲੇ ਗਈ ਸੀ, ਫਿਰ ਥੋੜ੍ਹਾ ਜਿਹਾ ਰਿਕਵਰ ਕੀਤਾ ਜੀ। ਇਸ ਮੌਕੇ 600 ਤੋਂ ਵੱਧ ਪੁਆਇੰਟ ਜਿਹੜੀ ਆ ਉਹ ਥੱਲੇ ਜਿਹੜੀ ਉਹ ਚੱਲ ਰਹੀ ਆ। ਪਿਛਲੇ 5 ਦਿਨਾਂ ਦੇ ਵਿੱਚ 13% ਤੋਂ ਵੱਧ ਸਟਾਕ ਮਾਰਕੀਟ ਜਿਹੜੀ ਆ ਉਹ ਲੂਜ਼ ਕਰ ਚੁੱਕੀ ਹੋਈ ਆ। ਸੋ ਕਾਫੀ ਜਿਹੜਾ ਖਤਰਨਾਕ ਟਰੈਂਡ ਜਿਹੜਾ ਇਸ ਟਾਈਮ ਚੱਲ ਰਿਹਾ ਆ। ਅਤੇ ਜਿਹੜਾ ਪ੍ਰਸ਼ਾਸਨ ਆ ਉਹ ਅਜੇ ਵੀ ਲੋਕਾਂ ਨੂੰ ਜਿਹੜਾ ਉਹ ਕਹਿ ਰਿਹਾ ਆ ਵੀ ਕਰੋਨਾ ਵਾਇਰਸ ਦੇ ਨਾਲ ਕਿਸੇ ਦਾ ਜਿਹੜਾ ਆ ਕੋਈ ਫਰਕ ਜਿਹੜਾ ਉਹ ਨਹੀਂ ਪੈਣਾ, ਜਦ ਕਿ ਹਰ ਇੱਕ ਪਾਸੇ ਖਾਸ ਕਰਕੇ ਯੂਰਪ ਦੇ ਵਿੱਚ, ਚਾਈਨਾ ਤੋਂ ਬਾਅਦ ਅਤੇ ਮਿਡਲ ਈਸਟ ਦੇ ਵਿੱਚ ਜਿਹੜੀ ਹਾਹਾਕਾਰ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਉਹ ਬਣੀ ਪਈ ਹੋਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ ਕੀ ਨਹੀਂ ਬਣੇਗਾ, ਇਹ ਦੇਖਣ ਵਾਲੀ ਗੱਲ ਰਹੇਗੀ। ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਸਟਾਕ ਮਾਰਕੀਟ ਜਿਹੜੀ ਉਹ ਕੱਲ੍ਹ ਲੂਜ਼ ਕੀਤੀ, 1100 ਪੁਆਇੰਟ ਤੋਂ ਜਿਹੜਾ ਉਹ ਵੱਧ ਜਿਹੜਾ ਸਟਾਕ ਮਾਰਕੀਟ ਉਹ ਲੂਜ਼ ਕੀਤੀ ਆ। ਅੱਜ ਤੱਕ ਇਤਿਹਾਸ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਇੱਕ ਦਿਨ ਦੇ ਵਿੱਚ ਗਿਰਾਵਟ ਜਿਹੜੀ ਉਹ ਨਹੀਂ ਸੀ ਦੇਖੀ ਗਈ। ਸੋ ਐਕਸਟ੍ਰੀਮ ਫੀਅਰ ਜਿਹੜਾ ਆ ਜਿਹੜੇ ਸਟਾਕ ਬ੍ਰੋਕਰਸ ਹੈਗੇ ਆ ਉਹਨਾਂ ਦੇ ਦਰਮਿਆਨ ਹੈਗਾ ਆ। ਸੋ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਆਲਰੇਡੀ ਸਟਾਕ ਮਾਰਕੀਟ ਦੇ ਵਿੱਚ ਉਹ ਲੂਜ਼ ਕਿਤੇ ਜਾ ਚੁੱਕੇ ਹੈਗੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸ ਪਾਸੇ ਵੱਲ ਨੂੰ ਵਧਣਗੇ, ਇਹ ਕਾਫੀ ਇੱਕ ਚਰਚਾ ਦਾ ਵਿਸ਼ਾ ਹੈ, ਖਾਸ ਕਰਕੇ ਉਦੋਂ ਜਦੋਂ ਹਰਜੋਤ ਸਿੰਘ ਜੀ ਅਜੇ ਤੱਕ ਇਸ ਦੀ ਵੈਕਸੀਨ ਦੀ ਕੋਈ ਖਬਰ ਜਿਹੜੀ ਆ ਉਹ ਨਹੀਂ ਆਈ। ਜਿੰਨੀ ਦੇਰ ਤੱਕ ਇਹਦੇ ਫੈਲਣ ਦਾ ਖਤਰਾ ਇਸ ਤਰੀਕੇ ਦੇ ਨਾਲ ਹੈਗਾ ਆ ਅਤੇ ਆਰਥਿਕਤਾ ਦੇ ਉੱਤੇ ਜਿਹੜਾ ਖਾਸਾ ਅਸਰ ਜਿਹੜਾ ਉਹ ਪੈ ਸਕਦਾ ਹੈ। ਅਮਰੀਕਾ ਦੇ ਵਿੱਚ ਕੁੱਲ 50 ਤੋਂ ਵੱਧ ਜਿਹੜੇ ਕੇਸ ਹੈਗੇ ਨੇ ਅਤੇ ਕੱਲ੍ਹ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਜਿਹੜੇ ਅਧਿਕਾਰੀਆਂ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ 33 ਜਿਹੜੇ ਕੇਸ ਆ ਉਹ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ 'ਤੇ ਉਹ ਆਏ ਨੇ ਅਤੇ 8484 ਲੋਕਾਂ ਨੂੰ ਜਿਹੜਾ ਉਹਨਾਂ ਨੇ ਨਿਗਰਾਨੀ ਅਧੀਨ ਰੱਖਿਆ ਆ ਵੀ ਇਹਨਾਂ ਦੇ ਲੱਛਣ ਜਿਹੜੇ ਕਰੋਨਾ ਵਾਇਰਸ ਵਰਗੇ ਜਿਹੜੇ ਕਿਤੇ ਨਾ ਕਿਤੇ ਲੱਗ ਰਹੇ ਨੇ। ਸੋ ਕਾਫੀ ਜ਼ਿਆਦਾ ਇਸ ਟਾਈਮ ਚਿੰਤਾ ਦਾ ਮਾਹੌਲ ਜਿਹੜਾ ਉਹ ਬਣਿਆ ਪਿਆ ਹੋਇਆ ਆ। ਉੱਧਰ ਜਿਹੜੇ ਟਰੰਪ ਪ੍ਰਸ਼ਾਸਨ ਆ ਉਹਨਾਂ ਨੇ ਜਿਹੜਾ ਆਪਾਂ ਦੱਸਿਆ ਸੀਗਾ ਪਹਿਲਾਂ ਵੀ, ਕਾਂਗਰਸ ਦੇ ਕੋਲੋਂ ਮੰਗ ਰੱਖੀ ਆ ਵੀ $2.5 ਬਿਲੀਅਨ ਜਿਹੜਾ ਆ ਉਹ ਦਿੱਤਾ ਜਾਵੇ। ਅਤੇ ਇਸ ਦੇ ਵਿੱਚ ਜਿਹੜੀ ਨੈਂਸੀ ਪਲੋਸੀ ਆ ਸਪੀਕਰ ਆ, ਉਹਨਾਂ ਨੇ ਇਸ ਦੇ ਵਿੱਚ ਇੱਕ ਮੱਦ ਰੱਖੀ ਆ ਵੀ ਕਰੋਨਾ ਵਾਇਰਸ ਦੇ ਲਈ ਤੁਹਾਨੂੰ ਰਾਸ਼ੀ ਤਾਂ ਦਿੱਤੀ ਜਾਊਗੀ, ਪਰ ਮੇਕ ਸ਼ੋਰ ਕਰਨਾ ਆ ਤਾਂ ਜਿਹੜਾ ਪ੍ਰਸ਼ਾਸਨ ਦਾ ਕੰਮ ਆ ਵੀ ਇਹ ਅਫੋਰਡੇਬਲ ਹੋਣੀ ਚਾਹੀਦੀ ਹੈ ਹਰ ਇੱਕ ਦੇ ਲਈ, ਵੀ ਲੋਕਾਂ ਤੱਕ ਜਿਹੜੀ ਇਹ ਆਮ ਪਹੁੰਚ ਸਕੇ। ਇਹ ਨਾ ਹੋਵੇ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਹੋਵੇ। ਟੈਕਸ ਪੇਅਰ ਨੇ ਜਿਹੜੇ ਇਸ ਦੀ ਰਿਸਰਚ ਦੇ ਉੱਤੇ ਪੈਸੇ ਲਾਉਣੇ ਆ ਅਤੇ ਬਾਅਦ ਦੇ ਵਿੱਚ ਟੈਕਸ ਪੇਅਰ ਜਿਨ੍ਹਾਂ ਨੂੰ ਕੋਲੇ ਪਹੁੰਚਣੀ ਆ ਉਹਨਾਂ ਦੇ ਲਈ ਇਹ ਲੈਣੋਂ ਜਿਹੜਾ ਹੱਥੋਂ ਬਾਹਰ ਜਿਹੜੀ ਉਹ ਹੋ ਜਾਵੇ। ਸੋ ਕਹਿੰਦੇ ਵੀ ਜਿਹੜੇ ਸੀਗੇ ਐਲੈਕਸ ਅਜ਼ਾਰ, ਉਦੋਂ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਸੀ ਉਦੋਂ ਇੱਦਾਂ ਲੱਗ ਰਿਹਾ ਸੀ ਵੀ ਉਹਨਾਂ ਨੇ ਫਾਰਮਾਸਿਊਟੀਕਲ ਕੰਪਨੀਆਂ ਦਾ ਹੈਟ ਪਾਇਆ ਆ। ਸੋ ਉਸ ਦੇ ਉੱਤੇ ਉਹਨਾਂ ਨੇ ਉਦੋਂ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ, ਨਾ ਹੀ ਵਿਸ਼ਵਾਸ ਦਵਾਇਆ ਵੀ ਇਹ ਲੋਕਾਂ ਦੀ ਪਹੁੰਚ ਦੇ ਵਿੱਚ ਜਿਹੜੀ ਉਹ ਹੋਵੇਗੀ। ਸੋ ਜੇ ਬਿਲੀਅਨਸ ਆਫ ਡਾਲਰ ਟੈਕਸ ਪੇਅਰ ਦੇ ਜਿਹੜੇ ਲੱਗ ਰਹੇ ਆ ਤਾਂ ਇਸ ਫੰਡਿੰਗ ਦੇ ਵਿੱਚ ਇਹ ਮੇਕ ਸ਼ੋਰ ਜਿਹੜਾ ਉਹ ਕਹਿੰਦੇ ਆ ਵੀ ਅਸੀਂ ਮੱਦ ਰੱਖ ਰਹੇ ਹਾਂ ਵੀ ਲੋਕਾਂ ਦੀ ਪਹੁੰਚ ਦੇ ਵਿੱਚ ਘੱਟੋ ਘੱਟ ਜਿਹੜੀ ਵੈਕਸੀਨ ਆ ਉਹ ਹੋਵੇ। ਜੀ।
ਸੋ ਕਰੋਨਾ ਵਾਇਰਸ ਨੂੰ ਲੈ ਕੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹੁਣ ਇਸ ਨੂੰ ਵੈਰੀ ਹਾਈ ਕਹਿ ਦਿੱਤਾ ਹੈਗਾ ਆ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਪੂਰੀ ਜਿੱਦਾਂ ਦੁਨੀਆ ਦੇ ਵਿੱਚ ਜਿਹੜੀ ਬਿਮਾਰੀ ਫੈਲ ਗਈ ਹੈਗੀ ਇਹਨੂੰ ਨੰਬਰ 1 ਪ੍ਰਾਇਓਰਟੀ 'ਤੇ ਲੈਣਾ ਚਾਹੀਦਾ ਹੈਗਾ। ਪਰ ਦੂਸਰੇ ਪਾਸੇ US ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਜਿਹੜੇ ਲੋਕ ਆ ਹੁਣ ਕਾਫੀ ਉਹਨਾਂ ਦੇ ਗਰਮ ਹੋ ਰਹੇ ਆ। ਕਹਿੰਦੇ ਭਈ ਜਿਹੜੇ ਵੂਹਾਨ ਚਾਈਨਾ ਤੋਂ ਲੋਕ USA ਦੇ ਵਿੱਚ ਆਏ ਸੀ, ਜਦੋਂ ਉਹਨਾਂ ਨੂੰ ਏਅਰ ਫੋਰਸ ਬੇਸ ਦੇ ਉੱਤੇ ਜਿਹੜਾ ਅਲੱਗ ਲੈ ਕੇ ਗਏ ਅਤੇ ਜਿਹੜੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਇੰਪਲਾਈ ਸੀਗੇ ਉਹ ਕਹਿੰਦੇ ਵੀ ਪ੍ਰੋਟੈਕਟਡ ਹੀ ਨਹੀਂ ਸੀਗੇ। ਉਹਨਾਂ ਨੇ ਆਪਣੇ ਪ੍ਰੀਕਾਸ਼ਨ ਹੀ ਨਹੀਂ ਲਿਆ, ਕਿਸੇ ਤਰ੍ਹਾਂ ਦੇ ਨਹੀਂ ਲਏ ਸੀ। ਉਸ ਨੂੰ ਲੈ ਕੇ ਵੀ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਫੀ ਜਿਹੜਾ ਸਕੰਜਾ ਕੱਸਿਆ ਜਾ ਰਿਹਾ ਹੈਗਾ ਵੀ ਜਿਹੜੇ ਸਾਡੇ ਇੰਪਲਾਈ ਆ ਉਹ ਵੀ ਜਿਹੜੇ ਆ ਉਸ ਜਿਹੜੀ ਕਰੋਨਾ ਵਾਇਰਸ ਆ ਉਹਦੇ ਨਾਲ ਅਫੈਕਟ ਹੋ ਸਕਦੇ ਆ। ਬਿਲਕੁਲ। ਅਤੇ ਜਿਹੜੇ ਇੱਕ ਵਿਸਲ ਬਲੋਵਰ ਨੇ ਇਸ ਚੀਜ਼ ਦੀ ਜਿਹੜੀ ਆ ਉਹ ਸਾਹਮਣੇ ਰੌਸ਼ਨੀ ਦੇ ਵਿੱਚ ਇਸ ਨੂੰ ਲਿਆਂਦਾ ਆ ਅਤੇ ਕਹਿੰਦੇ ਐਡਮਿਨਿਸਟ੍ਰੇਸ਼ਨ ਇਸ ਟਾਈਮ ਕਵਰ ਅਪ ਕਰਨ ਦੇ ਵਿੱਚ ਲੱਗਾ ਹੋਇਆ ਆ ਇਸ ਚੀਜ਼ ਨੂੰ ਲੈ ਕੇ ਵੀ ਜਿਹੜਾ ਐਕਸਪੋਜਰ ਜਿਹੜਾ ਫੈਡਰਲ ਇੰਪਲੋਈਜ਼ ਦਾ ਇਸ ਨੂੰ ਜਿਹੜਾ ਹੋਇਆ ਆ। ਅਤੇ ਕਹਿੰਦੇ ਵੀ ਕਿਤੇ ਨਾ ਕਿਤੇ ਇਹ ਜਿਹੜਾ ਪ੍ਰਸ਼ਾਸਨ ਆ ਇਹ ਬੜੇ ਹੀ ਇੱਕ ਕਰਪਟ ਮਾਈਂਡ ਦੇ ਨਾਲ ਸੋਚ ਰਿਹਾ ਆ। ਉਹਨਾਂ ਦੇ ਮਨ ਦੇ ਵਿੱਚ ਸਿਰਫ ਇਹੀ ਆ ਵੀ ਆਪਣੀ ਸਟਾਕ ਮਾਰਕੀਟ ਨੂੰ ਕਿੱਦਾਂ ਜਿਹੜਾ ਸੇਵ ਕਰਨਾ, ਤਾਂ ਹੀ ਬਾਰ-ਬਾਰ ਕਰੋਨਾ ਵਾਇਰਸ ਦਾ ਜਿਹੜਾ ਡਰ ਆ ਉਸ ਨੂੰ ਉਹ ਘਟਾ ਕੇ ਜਿਹੜਾ ਉਹ ਦੱਸ ਰਹੇ ਆ, ਜਦ ਕਿ ਪੂਰੇ ਵਿਸ਼ਵ ਦੇ ਵਿੱਚ ਹਾਹਾਕਾਰ ਇਸ ਨੂੰ ਲੈ ਕੇ ਜਿਹੜੀ ਉਹ ਮਚੀ ਹੋਈ ਆ। ਉਮੀਦ ਤਾਂ ਇਹੀ ਕਰਦੇ ਹਾਂ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਹੀ ਜਿਹੜੀ ਉਹ ਵਾਪਰੇ, ਪਰ ਇੱਕ ਵਾਰੀ ਜਿਹੜੀ ਇਸ ਕਰੋਨਾ ਵਾਇਰਸ ਦੇ ਕਰਕੇ ਪੂਰੀ ਤੜਥੱਲੀ ਜਿਹੜੀ ਉਹ ਮਚੀ ਹੋਈ ਆ। ਬਹੁਤ ਸਾਰੇ ਜਿਹੜੇ ਪ੍ਰਸ਼ਾਸਨ ਦੇ ਸਪੋਰਟਰ ਆ ਉਹ ਇਹ ਕਹਿ ਰਹੇ ਆ ਵੀ ਨਹੀਂ ਜੀ, ਜਿਹੜੇ ਦੂਜਾ ਮੀਡੀਆ ਆ ਉਹ ਜਾਣ ਬੁੱਝ ਕੇ ਇਸ ਨੂੰ ਵਧਾ ਚੜ੍ਹਾ ਕੇ ਜਿਹੜਾ ਉਹ ਦੱਸ ਰਿਹਾ ਆ। ਪਰ 3000 ਲੋਕ ਜਿਹੜੇ ਮਾਰੇ ਗਏ ਨੇ, ਇਟਲੀ ਦੇ ਵਿੱਚ ਦਰਜਨ ਲੋਕ ਮਾਰੇ ਗਏ ਨੇ, ਈਰਾਨ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਨੇ, ਸਿਓਲ ਜਿਹੜੇ ਸਾਊਥ ਕੋਰੀਆ ਦੇ ਵਿੱਚ ਹੁਣ ਹਜ਼ਾਰਾਂ ਹੀ ਨਵੇਂ ਕੇਸ ਜਿਹੜੇ ਆ ਉਹ ਸਾਹਮਣੇ ਕਰੋਨਾ ਵਾਇਰਸ ਦੇ ਜਿਹੜੇ ਉਹ ਆਏ ਆ। ਸੋ ਇਸ ਨੂੰ ਇਹ ਕਹਿਣਾ ਵੀ ਉਹ ਵਧਾ ਚੜ੍ਹਾ ਕੇ ਦੱਸ ਰਹੇ, ਆਈ ਥਿੰਕ ਇਹ ਇੱਕ ਮੂਰਖਤਾ ਵਾਲੀ ਜਿਹੜੀ ਉਹ ਗੱਲ ਹੋਊਗੀ। ਅਤੇ ਇਹ ਪ੍ਰਸ਼ਾਸਨ ਜੇ ਇਹਨਾਂ ਚੀਜ਼ਾਂ ਨੂੰ ਕਵਰ ਅਪ ਕਰਨ ਦੇ ਵਿੱਚ ਲੱਗਾ ਆ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਨਹੀਂ ਬਸ ਸਟਾਕ ਮਾਰਕੀਟ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਥੰਮ ਜਾਵੇ, ਕਿਉਂਕਿ ਰਾਸ਼ਟਰਪਤੀ ਟਰੰਪ ਦੀ ਰੀ-ਇਲੈਕਸ਼ਨ ਦੇ ਵਿੱਚ ਸਟਾਕ ਮਾਰਕੀਟ ਦਾ ਬਹੁਤ ਵੱਡਾ ਇੱਕ ਜਿਹੜਾ ਕਹਿ ਲਓ ਵੀ ਯੋਗਦਾਨ ਹੀ ਆ। ਉਹਨਾਂ ਨੇ ਉਹ ਗੱਲ ਉਸ ਦੇ ਬਾਬਤ ਜਿਹੜੀ ਉਹ ਕਰਨੀ ਆ, ਅਤੇ ਜੇ ਉਹ ਉੱਦਾਂ ਹੁੰਦਾ ਆ ਤਾਂ ਇੱਕ ਮਾੜੀ ਗੱਲ ਪ੍ਰਸ਼ਾਸਨ ਦੇ ਲਈ ਜਿਹੜੀ ਉਹ ਹੈਗੀ ਆ ਵੀ ਇਸ ਨੂੰ ਕਵਰ ਅਪ ਕਰਕੇ ਸਿਰਫ ਆਪਣੀ ਭਲਾਈ ਨੂੰ ਦੇਖਦੇ ਹੋਏ ਲੋਕਾਂ ਦੀ ਜਾਨ ਜਿਹੜੀ ਆ ਉਹ ਖਤਰੇ 'ਚ ਪਾ ਰਹੇ ਨੇ। ਜੀ ਬਿਲਕੁਲ। ਜੇ ਕਰੋਨਾ ਵਾਇਰਸ ਦੀ ਥੋੜ੍ਹੀ ਅਪਡੇਟ ਕਰਦੇ ਜਾਈਏ, ਕਰੋਨਾ ਵਾਇਰਸ ਹੁਣ ਬਹੁਤ ਮੁਲਕਾਂ ਦੇ ਵਿੱਚ ਫੈਲ ਚੁੱਕੀ ਆ। ਸਾਊਥ ਅਮਰੀਕਾ ਦੇ ਵਿੱਚ ਵੀ ਕੇਸ ਜਿਹੜੇ ਆ ਲੱਭੇ ਗਏ ਹੈਗੇ ਆ। ਹੁਣ ਤੱਕ 2800 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ ਅਤੇ ਮਾਰਕੀਟ ਕਾਫੀ ਪਲੰਜ ਹੋਈ ਆ। 83000 ਲੋਕ ਗਲੋਬਲੀ ਜਿਹੜੇ ਆ ਇਨਫੈਕਟਿਵ ਹੋਏ ਹੈਗੇ ਆ ਇਹਦੇ ਨਾਲ, ਜਿਹੜੀ ਕਰੋਨਾ ਵਾਇਰਸ ਦੇ ਨਾਲ। ਇਟਲੀ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ 'ਚ ਕੇਸ ਹੈਗੇ ਆ। ਚਾਈਨਾ ਤੋਂ ਬਾਹਰ ਸਾਊਥ ਕੋਰੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਆ ਕਰੋਨਾ ਵਾਇਰਸ ਦੇ ਕੇਸ ਲੱਭੇ ਗਏ ਆ, 2337। ਸੋ ਇਹਨੂੰ ਲੈ ਕੇ ਈਰਾਨ ਦੇ ਵਿੱਚ ਕਹਿੰਦੇ ਵੀ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਰੋਨਾ ਵਾਇਰਸ ਆ ਗਈ, ਪਰ ਉੱਥੇ ਜਿਹੜੀ ਇਲੈਕਸ਼ਨ ਸੀ ਅਤੇ ਉਹਨਾਂ ਨੇ ਦੱਬ ਰੱਖੀ, ਗੱਲ ਨਹੀਂ ਕੀਤੀ। ਉਹ ਤੋਂ ਬਾਅਦ ਇਲੈਕਸ਼ਨ ਤੋਂ ਜਿਹੜਾ ਆ ਈਵਨ ਉੱਥੇ ਦਾ ਜਿਹੜਾ ਹੈਲਥ ਮਿਨਿਸਟਰ ਆ ਉਹਨੂੰ ਵੀ ਜਿਹੜਾ ਆ ਕਰੋਨਾ ਵਾਇਰਸ ਉਹਦੇ ਵਿੱਚ ਲੱਭੀ ਗਈ ਹੈਗੀ ਆ। ਅਤੇ ਈਰਾਨ ਨੇ ਹੁਣ ਆਪਣੀ ਪਾਰਲੀਮੈਂਟ ਦੇ ਸਾਰੇ ਸੈਸ਼ਨ ਆ ਉਹ ਬੰਦ ਕਰ ਦਿੱਤੇ ਆ। ਇਟਲੀ ਤੋਂ ਨਵੀਂ ਜਿਹੜੀ ਖਬਰ ਆ ਰਹੀ ਆ, ਇਟਲੀ ਦਾ ਇੱਕ ਸੌਕਰ ਦੇ ਪਲੇਅਰ ਜਿਹੜੇ ਆ ਉਹ ਪੋਜ਼ੀਟਿਵ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਪਾਈ ਗਈ ਹੈਗੀ ਆ। ਅਤੇ ਇਸੇ ਤਰ੍ਹਾਂ ਇਲੀਨੋਇਸ ਤੋਂ ਜਿਹੜੀ ਖਬਰ ਆ ਰਹੀ ਵੀ ਉੱਥੇ ਇੱਕ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਸੀਗੇ ਉਹ ਫੁੱਲੀ ਰਿਕਵਰ ਹੋ ਗਏ ਆ। ਇਹ ਜਿਹੜਾ ਗਵਰਨਰ ਆ ਇਹ ਉੱਥੇ ਦਾ ਇਲੀਨੋਇਸ ਸਟੇਟ ਦਾ ਕਹਿ ਰਿਹਾ ਹੈਗਾ। ਅਮਰੀਕਾ ਦੀ ਜੇ ਗੱਲ ਕਰਦੇ ਜਾਈਏ, ਹੁਣ ਤੱਕ 61 ਜਿਹੜੇ ਆ ਕਨਫਰਮਡ ਕੇਸਿਸ ਹੈਗੇ ਆ ਨੋਬਲ ਕਰੋਨਾ ਵਾਇਰਸ ਦੇ। 43 ਕਹਿੰਦੇ ਜਿਹੜੇ ਆ ਡਾਇਮੰਡ ਪ੍ਰਿੰਸਸ ਕਰੂਜ਼ ਸ਼ਿਪ ਉੱਥੋਂ ਸੀਗੇ। 3 ਪੀਪਲ ਜਿਹੜੇ ਚਾਈਨਾ ਤੋਂ ਆਏ ਆ। 15 ਹੋਰ US ਦੇ ਵਿੱਚ ਕੇਸਿਸ ਹੈਗੇ ਆ। 285 ਇੰਡੀਵਿਜੂਅਲ ਜਿਹੜੇ ਡਾਇਮੰਡ ਪ੍ਰਿੰਸਸ ਜਿਹੜਾ ਕਰੂਜ਼ ਸ਼ਿਪ ਸੀਗਾ ਉਹਦੇ ਵਿੱਚ ਹਜੇ ਵੀ ਜਿਹੜਾ ਆ ਉਹ ਅੰਡਰ ਇਨਵੈਸਟੀਗੇਸ਼ਨ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਆਪਾਂ ਦੱਸ ਚੁੱਕੇ ਹਾਂ, ਕੱਲ੍ਹ ਆਪਾਂ ਸਪੈਸ਼ਲ ਕਵਰੇਜ ਵੀ ਕੀਤੀ ਸੀ ਵੀ ਕਿਸ ਤਰ੍ਹਾਂ 8400 ਲੋਕ ਅੰਡਰ ਜਿਹੜੇ ਮੋਨੀਟਰਿੰਗ ਹੈਗੇ ਆ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੀ ਆ ਵੀ ਲਗਭਗ 20 ਮੁਲਕ ਜਿਹੜੇ ਆ ਉਹ ਇਹਦਾ ਕਰੋਨਾ ਵਾਇਰਸ ਦਾ ਵੈਕਸੀਨੇਸ਼ਨ ਜਿਹੜਾ ਬਣਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਜੀ। ਸੋ ਇਹ ਹੁਣ ਦੇਖਦੇ ਹਾਂ
ਆਉਣ ਵਾਲੇ ਸਮੇਂ 'ਚ ਕੀ ਬਣਦਾ ਹੈ। ਬਾਕੀ ਤੁਸੀਂ ਆਪਣੇ ਪ੍ਰੀਕਾਸ਼ਨਸ ਜਿੰਨੇ ਵੀ ਹੈਗੇ ਨੇ, ਲੋਕ ਸੁਣ ਰਹੇ ਨੇ, ਦੇਖ ਰਹੇ ਹੋ ਤੁਸੀਂ ਫੇਸਬੁੱਕ ਦੇ ਉੱਤੇ, ਤਾਂ ਜ਼ਰੂਰ ਆਪੋ ਆਪਣਾ ਜਿਹੜੇ ਪ੍ਰੀਕਾਸ਼ਨ ਉਸ ਹਿਸਾਬ ਦੇ ਨਾਲ ਰੱਖੋ। ਵਾਈਪਸ ਜਿਹੜੀਆਂ ਡਿਸਇਨਫੈਕਟਿੰਗ ਵਾਈਪਸ ਹੁੰਦੀਆਂ ਆ, ਉਹਨਾਂ ਦਾ ਇਸਤੇਮਾਲ ਜਿਹੜਾ ਉਹ ਕਰੋ। ਬੱਚਿਆਂ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੋ। ਜੇ ਕਿਸੇ ਨੂੰ ਲੱਗਦਾ ਵੀ ਤੁਹਾਡੇ ਕੋਲ ਅਜਿਹੇ ਜਿਹੜੇ ਲੱਛਣ ਆ ਉਹ ਹੈਗੇ ਨੇ, ਬੁਖਾਰ ਆ, ਖੰਘ ਆ ਹੈਗੀ ਆ, ਅਤੇ ਸਾਹ ਜਿਹੜਾ ਆ ਉਹਦੀ ਸ਼ਾਰਟਨੈਸ ਆਫ ਬਰੈਥ ਜਿਹੜੀ ਹੁੰਦੀ, ਸਾਹ ਕਈ ਵਾਰੀ ਕਹਿ ਲਓ ਵੀ ਅੜ ਕੇ ਆਉਂਦਾ ਆ, ਤਾਂ ਤੁਰੰਤ ਆਪਣੇ ਜਿਹੜਾ ਹੈਲਥ ਕੇਅਰ ਪ੍ਰੋਵਾਈਡਰ ਆ, ਡਾਕਟਰ ਆ, ਉਸ ਨੂੰ ਕਾਲ ਕਰੋ ਅਤੇ ਉਹਨੂੰ ਆਪਣੇ ਜਿਹੜੇ ਉਹ ਲੱਛਣ ਦੱਸੋ। ਕੁਛ ਤੁਹਾਨੂੰ ਸਵਾਲ ਜਵਾਬ ਜਿਹੜੇ ਕਰਨਗੇ ਅਤੇ ਫਿਰ ਉਹ ਤੁਹਾਨੂੰ ਸਲਾਹ ਦੇਣਗੇ ਵੀ ਤੁਸੀਂ ਘਰੇ ਰਹਿਣਾ ਆ ਜਾਂ ਉਹਨਾਂ ਨੂੰ ਉੱਥੇ ਆ ਕੇ ਮਿਲਣਾ ਹੈ ਜਾਂ ਕੀ ਕਰਨਾ ਆ। ਸੋ ਸਿੱਧਾ ਹੀ ਜਿਹੜਾ ਰਾਦਰ ਦੈਨ ਸਿੱਧਾ ਆਪਣਾ ਐਮਰਜੈਂਸੀ ਜਾਂ ਹਸਪਤਾਲ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਡਾਕਟਰ ਦੇ ਨਾਲ ਜਿਹੜੀ ਆ ਓਵਰ ਦਾ ਫੋਨ ਜਿਹੜੀ ਉਹ ਜ਼ਰੂਰ ਗੱਲ ਜਿਹੜੀ ਉਹ ਕਰ ਲਓ, ਤਾਂ ਜੋ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜੀ ਉਹ ਸਲਾਹ ਉਹ ਦਿੱਤੀ ਜਿਹੜੀ ਉਹ ਜਾਵੇ। ਸੋ ਬਾਕੀ ਧਿਆਨ ਰੱਖੋ। ਸੈਕਰਾਮੈਂਟੋ ਦੇ ਵਿੱਚ ਕੱਲ੍ਹ ਜਿੱਦਾਂ ਦੱਸਿਆ ਸੀਗਾ ਵੀ 2 ਜਿਹੜੇ ਅਮੈਰੀਕਨ ਰਿਵਰ ਕਾਲਜ ਉੱਥੇ ਅਤੇ ਕਾਸਮਿਨਸ ਕਾਲਜ ਜਿਹੜਾ ਹੈਗਾ ਆ, ਉਸ ਦੇ ਜਿਹੜੇ 2 ਵਿਦਿਆਰਥੀਆਂ ਦੇ ਵਿੱਚ ਕਰੋਨਾ ਵਾਇਰਸ ਦੇ ਐਕਸਪੋਜਰ ਦਾ ਜਿਹੜਾ ਉਹ ਖਤਰਾ ਜਿਹੜਾ ਉਹ ਦੱਸਿਆ ਗਿਆ ਸੀ। ਬਾਅਦ 'ਚ ਉਹਨਾਂ ਦੋਨਾਂ ਹੀ ਵਿਦਿਆਰਥੀਆਂ ਨੂੰ ਜਿਹੜਾ ਘਰੇ ਵਾਪਸ ਘੱਲ ਦਿੱਤਾ ਗਿਆ ਸੀਗਾ। ਸੋ ਫਰੈਜ਼ਨੋ ਦੇ ਵਿੱਚ ਵੀ ਕਈ ਲੋਕਾਂ ਨੂੰ ਅੰਡਰ ਮੋਨੀਟਰ ਜਿਹੜਾ ਉਹ ਰੱਖਿਆ ਗਿਆ ਹੋਇਆ ਆ। ਸੋ ਹੋਰ ਕਈ ਥਾਵਾਂ ਦੇ ਉੱਤੇ ਵੀ ਇੱਦਾਂ ਦੇ ਜਿਹੜੇ ਕੇਸ ਆ ਉਹ ਸਾਹਮਣੇ ਜਿਹੜੇ ਉਹ ਆ ਰਹੇ ਨੇ। ਸੋ ਕਿਰਪਾ ਕਰਕੇ ਜਿਹੜਾ ਉਹ ਧਿਆਨ, ਜਿਹੜਾ ਪ੍ਰੀਕਾਸ਼ਨ ਆ, ਸਤਰਕਤਾ ਜਿਹੜੀ ਉਹ ਬਣਾ ਕੇ ਤੁਹਾਨੂੰ ਰੱਖਣ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਇਹ ਜ਼ਰੂਰੀ ਇਸ ਲਈ ਹੈਗਾ ਕਿਉਂਕਿ ਚਾਹੇ ਜੋ ਮਰਜ਼ੀ ਜਿਹੜੇ ਕਹੀ ਜਾਣ, ਮਿਕ ਮਲਵੈਨੀ ਨੇ ਉੱਦਾਂ ਅੱਜ ਬਿਆਨ ਦਿੱਤਾ ਆ ਵੀ ਕਹਿੰਦੇ ਵੀ ਨਹੀਂ, ਅਸੀਂ ਪੂਰੀ ਤਰ੍ਹਾਂ ਇਸ ਨੂੰ ਰੋਕਣ ਦੇ ਵਿੱਚ ਸਮਰਥ ਹੈਗੇ, ਕਾਬਲ ਹੈਗੇ ਆ। ਪਰ ਕਈ ਪਾਸਿਓਂ ਬਿਆਨ ਜਿਹੜੇ ਆ ਉਹ ਇੱਦਾਂ ਦੇ ਆ ਰਹੇ ਨੇ ਵੀ ਕਰੋਨਾ ਵਾਇਰਸ ਜਿਹੜਾ CDC ਦੇ ਨਾਲ ਸੰਬੰਧਿਤ ਅਧਿਕਾਰੀ ਆ, ਉਹਨਾਂ ਦਾ ਬਿਆਨ ਇਹ ਸੀਗਾ ਵੀ ਕਰੋਨਾ ਵਾਇਰਸ ਅਮਰੀਕਾ 'ਚ ਫੈਲੂਗਾ ਹੀ ਫੈਲੂਗਾ। ਸੋ ਚੌਂਚ ਫੇਰਿਓਂ ਜਿਹੜਾ ਡਰ ਦਾ, ਸਹਿਮ ਦਾ ਜਿਹੜਾ ਉਹ ਮਾਹੌਲ ਬਣਿਆ ਪਿਆ ਆ। ਇੱਕ ਪਾਸੇ ਜਦੋਂ ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਡੋਂਟ ਪੈਨਿਕ, ਅਤੇ ਪਰ ਸਭ ਨੂੰ ਪਤਾ ਵੀ ਇਹ ਪ੍ਰਸ਼ਾਸਨ ਕਿੰਨੀ ਵਾਰੀ ਅਲਟਰਨੇਟ ਫੈਕਟ ਝੂਠ ਬੋਲਦਾ ਜਿਹੜਾ ਉਹ ਫੜਿਆ ਗਿਆ ਆ। ਸੋ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਨੂੰ ਡਰ ਜਿਹੜਾ ਉਹ ਬਣਿਆ ਹੋਇਆ ਆ। ਬਾਵਜੂਦ ਬਾਰ-ਬਾਰ ਜਿਹੜੇ ਇਸ ਚੀਜ਼ ਦੇ ਉੱਤੇ ਗੱਲ ਕਰਨ ਦੇ ਉੱਤੇ ਵੀ ਰਾਸ਼ਟਰਪਤੀ ਟਰੰਪ ਦੀ ਪ੍ਰੈਸ ਕਾਨਫਰੰਸ ਹੋਣ ਤੋਂ ਬਾਵਜੂਦ ਵੀ ਜਿਹੜੇ ਸਟਾਕ ਮਾਰਕੀਟ ਆ ਉਹ ਉਸ ਦੇ ਵਿੱਚ ਸਥਿਰਤਾ ਜਿਹੜੀ ਉਹ ਨਹੀਂ ਆ ਰਹੀ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਪ੍ਰਸ਼ਾਸਨ ਕਿਤੇ ਨਾ ਕਿਤੇ ਅਜੇ ਵੀ ਜਿਹੜੇ ਫੈਕਟਸ ਆ ਉਹਨਾਂ ਦੇ ਉੱਤੇ ਪਰਦਾ ਪਾ ਕੇ ਰੱਖ ਰਿਹਾ ਹੈਗਾ ਆ। ਸੋ ਇਸੇ ਤਰ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੀਨਿੰਗ ਸਪਲਾਈਜ਼, ਵਾਈਪਸ ਵਗੈਰਾ ਹੈਗੇ ਆ, ਉਹਨਾਂ ਨੂੰ ਬੜੇ ਸੰਜਮ ਨਾਲ ਵਰਤੋ, ਕਿਉਂਕਿ ਕੱਲ ਬੇ ਏਰੀਏ ਦੇ ਲਗਭਗ ਸਾਰੇ ਹੀ ਜਿਹੜੇ ਕਾਸਕੋ ਦੇ ਸਟੋਰ ਉਹਨਾਂ ਚੋਂ ਸਾਰਿਆਂ ਚੋਂ ਬੰਦ ਸੀ, ਕਹਿੰਦੇ ਵੀ ਖਤਮ ਹੋ ਚੁੱਕੇ ਆ। ਟਾਰਗੇਟ ਸਟੋਰਾਂ ਚੋਂ, ਈਵਨ ਵੱਡੇ ਵੱਡੇ ਜਿਹੜੇ ਸਟੋਰ ਆ ਉਹਨਾਂ ਚੋਂ ਤੁਹਾਨੂੰ ਜਿਹੜੀਆਂ ਇਹ ਸਪਲਾਈਜ਼ ਹੈਗੀਆਂ ਆ ਕਲੀਨਿੰਗ ਦੀਆਂ ਉਹ ਮਿਲ ਨਹੀਂ ਰਹੀਆਂ। ਸੋ ਜਿਨ੍ਹਾਂ ਦੇ ਕੋਲ ਹੈਗੀਆਂ ਸੰਜਮ ਦੇ ਨਾਲ ਵਰਤੋ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਕਿੱਦਾਂ ਆਪਾਂ ਪ੍ਰਿਪੇਅਰ ਹੋਈਏ ਕਰੋਨਾ ਵਾਇਰਸ ਦੇ ਲਈ। ਸਾਨੂੰ ਕਹਿੰਦੇ ਵੀ ਜਿਹਨੂੰ ਲੱਗਦਾ ਆ ਵੀ ਕੋਈ ਬਿਮਾਰ ਹੋਵੇ ਉਹ ਤੋਂ 3 ਫੁੱਟ ਪਰੇ ਰਹੋ, ਅਤੇ ਜਿਹੜਾ ਹੱਥ ਆ ਤੁਸੀਂ ਘੱਟੋ ਘੱਟ 20 ਸੈਕਿੰਡ ਲਈ ਧੋਵੋ, ਆਪਣੇ ਵਾਰ-ਵਾਰ ਧੋਵੋ ਸੋਪ ਦੇ ਨਾਲ ਅਤੇ ਪਾਣੀ ਦੇ ਨਾਲ। ਜਿਹੜੀ US ਸੈਂਟਰ ਫਾਰ ਡਿਸੀਜ਼ ਕੰਟਰੋਲ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ N95 ਰੈਸਪੀਰੇਟਰ ਮਾਸਕਸ ਆ ਇਹ ਜ਼ਰੂਰੀ ਨਹੀਂ ਵੀ ਤੁਸੀਂ ਪਾਓ। ਕਹਿੰਦੇ ਵੀ ਜਨਰਲ ਪਬਲਿਕ ਨੂੰ ਇਹਦੀ ਜ਼ਰੂਰਤ ਨਹੀਂ, ਸਿਰਫ ਹੈਲਥ ਕੇਅਰ ਵਰਕਰਸ ਉਹਨਾਂ ਨੂੰ ਹੀ ਜ਼ਰੂਰਤ ਆ। ਸੋ ਲੋਕ ਵੱਡੀ ਗਿਣਤੀ 'ਚ ਇਹ ਬਾਈ ਕਰ ਰਹੇ ਆ, ਅਤੇ ਕਹਿੰਦੇ ਵੀ ਜਿਹੜੇ ਹੈਲਥ ਕੇਅਰ ਵਰਕਰਸ ਆ ਫਿਰ ਉਹਨਾਂ ਨੂੰ ਮਿਲਣੇ ਨਹੀਂ ਹੈਗੇ, ਆਊਟ ਆਫ ਸਟਾਕ ਹੋਈ ਜਾ ਰਹੇ ਨੇ ਬਹੁਤ ਥਾਵਾਂ। ਸੋ ਉਹ ਕਹਿੰਦੇ ਵੀ ਆਮ ਲੋਕਾਂ ਨੂੰ ਇਹ ਰੈਸਪੀਰੇਟਰ ਦੀ ਜ਼ਰੂਰਤ ਨਹੀਂ, ਜਿਨ੍ਹਾਂ ਨੇ ਹੈਲਥ ਕੇਅਰ ਵਰਕਰ ਨੇ ਉਹਨਾਂ ਲੋਕਾਂ ਨਾਲ, ਬਿਮਾਰਾਂ ਨਾਲ ਡੀਲ ਕਰਨਾ, ਉਹਨਾਂ ਨੂੰ ਹੀ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਆ। ਸੋ ਪਲੀਜ਼ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ। ਅਤੇ ਵਾਈਟ ਹਾਊਸ ਦੇ ਰਹਿ ਚੁੱਕੇ ਇਕੋਨੋਮਿਸਟ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ US ਰਿਸੈਸ਼ਨ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਆ ਸਕਦਾ ਹੈਗਾ ਆ ਜੀ। ਸੋ ਸਾਰੇ ਜਾਣੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਹੈ। ਡਰਾਉਣ ਦਾ ਕੋਈ ਸਾਡਾ ਮਕਸਦ ਨਹੀਂ ਆ, ਪਰ ਤੁਹਾਨੂੰ ਇਤਲਾਹ ਦੇਣਾ ਸਾਡੀ ਜ਼ਿੰਮੇਵਾਰੀ ਆ। ਸੋ ਸਾਰੀਆਂ ਚੀਜ਼ਾਂ ਨੂੰ ਦੇਖੋ, ਪਰਖੋ, ਅਤੇ ਉਸ ਹਿਸਾਬ ਦੇ ਨਾਲ ਜਿਹੜੇ ਆਪੋ ਆਪਣੇ ਫੈਸਲੇ ਆ ਉਹ ਤੁਸੀਂ ਲਓ। ਜੇ ਕੋਈ ਵੱਡਾ ਫੈਸਲਾ ਜਿਹੜਾ ਲੈਣ ਵਾਲੇ ਉਹ ਘਰ ਨੂੰ ਖਰੀਦਣਾ ਆ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਕਰਨ ਵਾਲੇ ਆ, ਸੋ ਜ਼ਰੂਰ ਸੰਜਮ ਦੇ ਨਾਲ, ਠੰਡੇ ਦਿਮਾਗ ਦੇ ਨਾਲ ਜਿਹੜਾ ਸੋਚ ਕੇ ਦੇਖੋ ਵੀ ਰੱਬ ਨਾ ਕਰੇ ਜੇ ਕੁਛ ਅਜਿਹਾ ਰਿਸੈਸ਼ਨ ਦਾ ਦੌਰ ਆਉਂਦਾ ਹੈ ਕਿ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਕਰਨ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਆਪਾਂ ਸਟੇਬਲ ਹੈਗੇ ਆ। ਜੇ ਕੁਛ ਜਿਹੜਾ ਮਾੜਾ ਵੀ ਜੇ ਇਸ ਚੀਜ਼ ਨੂੰ ਲੈ ਕੇ ਉਹ ਰਿਸੈਸ਼ਨ ਵਰਗੀ ਚੀਜ਼ ਉਹ ਆ ਜਾਂਦੀ ਹੈਗੀ। ਸੋ ਬਿਲਕੁਲ, ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਕਾਂਗਰਸਮੈਨ ਜੌਨ ਗੈਰਾਮੰਡੀ ਨੇ ਕਿਹਾ ਵੀ ਅੱਜ ਸ਼ਾਮ ਨੂੰ ਫਿਰ ਕੈਲੀਫੋਰਨੀਆ ਦੇ ਜਿਹੜੇ ਆਫੀਸ਼ੀਅਲਸ ਆ ਉਹ ਪ੍ਰੈਸ ਕਾਨਫਰੰਸ ਕਰਨਗੇ, ਕਿਉਂਕਿ ਕੈਲੀਫੋਰਨੀਆ ਵਾਲੇ ਬਹੁਤ ਜ਼ਿਆਦਾ ਡਰੇ ਹੋਏ ਆ, ਕਿਉਂਕਿ ਜਿਹੜਾ 에ਅਰ ਫੋਰਸ ਬੇਸ ਆ
ਫੇਅਰਫੀਲਡ ਦੇ ਵਿੱਚ ਇੱਥੇ ਜਿਹੜੇ ਆ ਕੁਝ ਪੇਸ਼ੈਂਟ ਜਿਹੜੇ ਚਾਈਨਾ ਤੋਂ ਲਿਆਂਦੇ ਗਏ ਸੀ, ਉੱਥੇ ਲਾਏ ਗਏ ਸੀ। ਸੋ ਉਸ 에ਅਰ ਫੋਰਸ ਬੇਸ ਦੇ ਜਿਹੜੇ ਜਿੰਨੇ ਵੀ ਪੇਸ਼ੈਂਟਸ ਆ ਉਹ ਬੈਕਾਵਿਲ ਟਾਊਨ ਹੈਗਾ ਆ, ਉੱਥੇ ਹਸਪੀਟਲ ਦੇ ਵਿੱਚ ਟਰੀਟ ਕੀਤੇ ਗਏ ਸੀ। ਕਿਉਂਕਿ ਹੁਣ ਜਿਹੜੀ ਨਵੀਂ ਖਬਰ ਆਈ ਆ ਵੀ ਜਦੋਂ ਪੇਸ਼ੈਂਟਸ ਨੂੰ ਲਿਆਂਦਾ ਗਿਆ, ਕਹਿੰਦੇ ਵੀ ਜਿਹੜੇ ਆਫੀਸ਼ੀਅਲ ਸੀਗੇ ਜਾਂ ਜਿਹੜੇ ਵੀ EMPLOYEE ਸੀਗੇ ਉਹ ਪੂਰੀ ਤਰ੍ਹਾਂ ਟ੍ਰੇਨਡ ਨਹੀਂ ਸੀ, ਪੂਰੀ ਤਰ੍ਹਾਂ ਉਹਨਾਂ ਨੇ ਇਕਵਿਪਮੈਂਟ ਨਹੀਂ ਪਹਿਨਿਆ ਸੀ, ਤੇ ਉਹ ਹੁਣ ਕਹਿੰਦੇ ਖਤਰਾ ਆ ਵੀ 84 ਦੇ ਕਰੀਬ ਜਿਹੜੇ ਹੈਲਥ ਵਰਕਰਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਜਿਹੜੇ ਹੁਣ ਖਤਰੇ ਤੇ ਹੈਗੇ ਆ ਵੀ ਉਹਨਾਂ ਨੂੰ ਵੀ ਜਿਹੜਾ ਹੋ ਸਕਦਾ ਹੈ ਵੀ ਉਹ ਕੋਰੋਨਾ ਵਾਇਰਸ ਵਾਲੇ ਪੇਸ਼ੈਂਟਸ ਦੇ, ਸੋ ਉਹਨਾਂ ਨੂੰ ਹੁਣ ਘਰਾਂ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਨੂੰ ਸੈਲਫ ਮੋਨੀਟਰ ਜਿਹੜਾ ਕੀਤਾ ਜਾ ਰਿਹਾ ਹੈਗਾ। ਅੱਜ ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਕਰਨਗੇ, ਅਗਰ ਕੋਈ ਜ਼ਿਆਦਾ ਡਿਟੇਲ ਹੋਈ ਜ਼ਰੂਰ ਫਿਰ ਆਪਾਂ ਤੁਹਾਡੇ ਨਾਲ ਸ਼ਾਮ ਨੂੰ ਸਾਂਝੀ ਕਰਾਂਗੇ। ਜੀ ਬਿਲਕੁਲ। ਸੋ ਸਾਰੇ ਜਣੇ ਪਲੀਜ਼ ਕਿਰਪਾ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਤਿਆਤ ਰੱਖਿਆ ਜਾਵੇ। ਸੋ ਅੱਜ ਦੀ ਜਿਹੜੀ ਅਹਿਮ ਜਿਹੜੀ ਖਬਰ ਆ ਚੌਸ਼ਫੇਰੇ ਸਿਰਫ ਇਸੇ ਦਾ ਹੀ ਕਰੋਨਾ ਵਾਇਰਸ ਦਾ ਹੀ ਡਰੀਆਂ ਰੌਲਾ ਆ ਉਹ ਹੈਗਾ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਜੇ ਕਰਦੇ ਜਾਈਏ, ਐਲਬਾਮਾ ਦਾ ਇੱਕ ਬੰਦਾ ਉਸ ਨੂੰ ਕਹਿੰਦੇ ਵੋਟ ਪਾਉਣ ਤੋਂ ਇਸ ਕਰਕੇ ਜਿਹੜਾ ਉਹ ਰੋਕ ਦਿੱਤਾ ਗਿਆ। ਇਹ ਅਫਰੀਕਨ ਅਮਰੀਕਨ ਮੂਲ ਦਾ ਜਿਹੜਾ ਬਲੈਕ ਅਮਰੀਕਨ ਬੰਦਾ ਸੀਗਾ, ਤੇ ਕਿਉਂਕਿ ਕਹਿੰਦਾ ਵੀ ਇਹ ਸਟੇਟ ਨੂੰ $4 ਉਹ ਕਰਦਾ ਸੀਗਾ। ਸੋ $4 ਜਿਹੜੇ ਉਸਨੇ ਉਹ ਦੇਣ ਵਾਲੇ ਉਹਦੇ ਰਹਿ ਗਏ ਸੀਗੇ, ਇਸ ਕਰਕੇ ਐਲਬਾਮਾ ਦੇ ਵਿੱਚ ਇਸ ਨੂੰ ਮਿਡਟਰਮ ਇਲੈਕਸ਼ਨ ਦੇ ਵਿੱਚ ਜਿਹੜਾ ਆ ਉਹ ਵੋਟ ਹੀ ਨਹੀਂ ਪਾਉਣ ਦਿੱਤੀ ਗਈ ਸੀਗੀ। ਕਹਿੰਦੇ ਵੀ ਬੜਾ ਉਸ ਨੂੰ ਚਾਅ ਸੀਗਾ ਵੀ ਇਸ ਵਾਰ ਜਿਹੜੀ ਉਹ ਵੋਟ ਆ ਉਹ ਪਾਊਗਾ, ਪਰ ਇਹਨਾਂ ਚੀਜ਼ਾਂ ਦੇ ਕਰਕੇ ਜਿਹੜਾ $4 ਨਾ ਦਿੱਤੇ ਹੋਣ ਕਰਕੇ ਸਟੇਟ ਦੇ ਕਰਕੇ ਇਸ ਨੂੰ ਵੋਟ ਨਹੀਂ ਸੀ ਪਾਉਣ ਦਿੱਤੀ ਗਈ। ਵੋਟ ਪਾਉਣਾ ਇੱਕ ਹਰਜੋਤ ਸਿੰਘ ਜੀ ਉੱਦਾਂ ਕਹਿੰਦੇ ਵੱਖਰਾ ਅਧਿਕਾਰ ਆ, ਪਰ ਇਹ ਚੀਜ਼ ਇਸ ਦੇ ਨਾਲ ਜਿਹੜੀ ਉਹ ਮਿਲਦੀ ਨਹੀਂ। ਪਰ ਇਹ ਗੱਲਾਂ ਜਿਹੜੀਆਂ ਪਹਿਲਾਂ ਵੀ ਬਹੁਤ ਵਾਰੀ ਚਰਚਾ ਦਾ ਵਿਸ਼ਾ ਜਿਹੜੀਆਂ ਉਹ ਬਣੀਆਂ, ਵਿਵਾਦ ਦੇ ਕਾਰਨ ਵੀ ਜਿਹੜੇ ਉਹ ਬਣੇ ਨੇ, ਵੀ ਜਿਸ ਦੇ ਵਿੱਚ ਇਹ ਆਖਿਆ ਜਾਂਦਾ ਆ ਵੀ ਜਿਹੜੇ ਖਾਸ ਕਰਕੇ ਮਾਈਨੋਰਟੀਜ਼ ਆ ਜਾਂ ਅਫਰੀਕਨ ਅਮਰੀਕਨ ਡਿਸੈਂਟ ਵਾਲੇ ਜਿਹੜੇ ਲੋਕਾਂ ਦੀਆਂ ਵੋਟਾਂ ਆ, ਉਹਨਾਂ ਨੂੰ ਡਿਸਇਨਫਰੈਂਚਾਈਜ਼ ਜਿਹੜਾ ਉਹ ਕੀਤਾ ਜਾਂਦਾ ਆ, ਵੀ ਉਹਨਾਂ ਨੂੰ ਜਾਣਬੁੱਝ ਕੇ ਵੋਟਾਂ ਪਾਉਣ ਤੋਂ ਜਿਹੜਾ ਸਪਰੈਸ ਕੀਤਾ ਜਾਂਦਾ ਆ। ਸੋ ਇਸ ਦੀ ਇੱਕ ਉਦਾਹਰਣ ਦੇ ਵਜੋਂ ਇਸ ਨੂੰ ਇਹ ਦਿਖਾਇਆ ਜਾ ਰਿਹਾ ਆ। ਜੀ, ਸੋ ਕਰੋਨਾ ਵਾਇਰਸ ਦੀ ਜੇ ਗੱਲ ਸਿੰਗਾਪੁਰ ਦੀ ਵੀ ਕਰਦੇ ਜਾਈਏ, ਸਿੰਗਾਪੁਰ 'ਚ ਵੀ ਕਾਫੀ ਕੇਸ ਜਿਹੜੇ ਲੱਭੇ ਗਏ ਹੈਗੇ 70 ਦੇ ਕਰੀਬ। 5 ਜਿਹੜੇ ਬੰਦੇ ਆ ਡਾਇਮੰਡ ਪ੍ਰਿੰਸੈਸ ਜਿਹੜਾ ਕਰੂਜ਼ ਸ਼ਿਪ ਸੀਗਾ ਉਹਦੇ ਵਿੱਚ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਆ। 98 ਦੇ ਕਰੀਬ ਕਰੋਨਾ ਵਾਇਰਸ ਕੇਸ ਜਿਹੜੇ ਆ ਉਹ ਸਿੰਗਾਪੁਰ ਦੇ ਵਿੱਚ ਪਾਏ ਗਏ ਹੈਗੇ ਆ। ਸੋ USA ਦੇ ਵਿੱਚ ਹਜੇ ਵੀ ਜਿਹੜੀਆਂ ਕਰੋਨਾ ਵਾਇਰਸ ਦੀਆਂ ਟੈਸਟਿੰਗ ਕਿਟਸ ਹੈਗੀਆਂ ਆ ਉਹ ਘੱਟ ਹੈਗੀਆਂ ਆ। ਸੋ ਉਹਦੀ ਜਿਹੜੀ ਆ ਪੂਰੀ ਤਰ੍ਹਾਂ ਉਹ ਤਿਆਰੀ ਕਰ ਰਿਹਾ ਵੀ ਜੇ ਸਾਨੂੰ ਵੱਧ ਤੋਂ ਵੱਧ ਮਿਲ ਜਾਣ। ਜੀ, ਤੇ ਬਾਕੀ ਜਾਂਦੇ ਜਾਂਦੇ ਫਿਰ ਤੁਹਾਨੂੰ ਇਹੀ ਜਿਹੜਾ ਉਹ ਦੱਸ ਰਹੇ ਆ ਵੀ ਆਪਣੇ ਆਪ ਨੂੰ ਜਿਹੜਾ ਆ ਉਹ ਤੁਸੀਂ ਬਚਾਅ ਦੇ ਵਿੱਚ ਹੀ ਬਚਾਅ ਆ। ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਉਹਨਾਂ ਚੀਜ਼ਾਂ ਦੇ ਵੱਲ ਜਿਹੜਾ ਸੁਚੇਤ ਰਹੋ। ਅਜੇ ਜਨਰਲ ਪਬਲਿਕ ਨੂੰ ਜਿਹੜਾ ਡਰਨ ਦੀ ਇਸ ਤਰੀਕੇ ਦੇ ਨਾਲ ਕਹਿੰਦੇ ਜ਼ਰੂਰਤ ਨਹੀਂ ਆ, ਪਰ ਫਿਰ ਵੀ ਬਚਾਅ ਰੱਖਣ ਦੇ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਹੈਗੀ। ਸੋ ਜ਼ਰੂਰ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰਕ ਮੈਂਬਰ ਦਾ ਜਿਹੜਾ ਬਚਾਅ ਰੱਖੋ। ਸਭ ਤੋਂ ਜ਼ਿਆਦਾ ਖਤਰਾ ਇਸ ਕਰੋਨਾ ਵਾਇਰਸ 'ਚ ਰੱਬ ਨਾ ਕਰੇ ਕਿਸੇ ਨੂੰ ਲੱਗਦਾ ਆ 50 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਨ੍ਹਾਂ ਦੀ ਸਿਹਤ ਥੋੜ੍ਹੀ ਖਰਾਬ ਰਹਿੰਦੀ, ਇਮਿਊਨ ਸਿਸਟਮ ਜਿਨ੍ਹਾਂ ਦੇ ਵੀਕ ਆ, ਉਹਨਾਂ ਨੂੰ ਜਿਹੜਾ ਇਹ ਜ਼ਿਆਦਾ ਫੁੰਡਦਾ ਹੈਗਾ ਆ। ਸੋ ਉਹ ਜਿਹੜੀ ਮਰਨ ਵਾਲਿਆਂ ਦੀ ਵੀ ਸੰਖਿਆ ਦੇ ਵਿੱਚ ਕਹਿੰਦੇ ਉਮਰ ਦੇ ਲਿਹਾਜ਼ ਨੂੰ ਦੇਖਿਆ ਜਾਵੇ ਤਾਂ ਬਹੁਤਾਤ ਮਰਨ ਵਾਲਿਆਂ ਦੇ ਵਿੱਚੋਂ ਜਿਹੜੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਸੀਗੇ ਉਹਨਾਂ ਨੂੰ ਜਿਹੜਾ ਹੋਇਆ ਆ। ਬੱਚਿਆਂ ਦੇ ਉੱਤੇ, ਅਡਲਟਸ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਘੱਟ ਰਹਿੰਦਾ ਆ ਜਿਨ੍ਹਾਂ ਦਾ ਇਮਿਊਨ ਸਿਸਟਮ ਸਟਰੋਂਗ ਆ। ਅਨਲੈਸ ਕਿਸੇ ਨੂੰ ਡਾਇਬਟੀਜ਼ ਹੈਗੀ ਆ ਜਾਂ ਫਿਰ ਕਿਸੇ ਨੂੰ ਜਿਹੜੀਆਂ ਸਾਹ ਦੀਆਂ, ਫੇਫੜੇ ਦੀਆਂ ਕਿਸੇ ਤਰੀਕੇ ਦੀ ਕੋਈ ਬਿਮਾਰੀ ਹੈਗੀ ਆ। ਇਹਦੇ ਕਰਕੇ ਇਨ ਦੀ ਐਂਡ ਨਮੋਨੀਆ ਜਿਹੜਾ ਹੋ ਜਾਂਦਾ, ਅਤੇ ਨਮੋਨੀਆ ਦੇ ਕਰਕੇ ਜਿਹੜੀਆਂ ਫਿਰ ਬਾਅਦ ਦੇ ਵਿੱਚ ਕਹਿੰਦੇ ਉਹ ਮੌਤ ਹੋ ਸਕਦੀ ਆ। ਸੋ ਉਹ ਉਸ ਚੀਜ਼ ਤੋਂ ਜਿਹੜਾ ਆਪਣੇ ਆਪ ਨੂੰ ਜਿਹੜਾ ਜਿੰਨਾ ਆਪਾਂ ਬਚਾਅ ਰੱਖ ਸਕਦੇ ਹਾਂ ਉਹਨਾਂ ਬਚਾਅ ਰੱਖੀਏ। ਜੀ, ਸੋ ਬਿਲਕੁਲ ਜਾਂਦੇ ਜਾਂਦੇ ਜ਼ਰੂਰ ਆਪਣੀ ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਹੈਲਥ ਕੇਅਰ ਵਰਕਰ ਵੀ ਹੈਗੇ ਆ, CNA, ਨਰਸਿੰਗ ਇਸ ਫੀਲਡ ਦੇ ਵਿੱਚ। ਸੋ ਜਿੱਦਾਂ ਤੁਹਾਨੂੰ ਜਿਹੜੇ ਹਸਪੀਟਲ ਆ ਜਿੱਥੇ ਜਿੱਥੇ ਕੰਮ ਕਰਦੇ ਆ, ਕਹਿੰਦੇ ਪ੍ਰੀਕਾਸ਼ਨ ਜਿਹੜੀਆਂ ਲੈਣੀਆਂ ਉਹ ਜ਼ਰੂਰ ਧਿਆਨ ਨਾਲ ਲਾਓ, ਕਿਉਂਕਿ ਆਪਾਂ ਇਸ ਕਰਕੇ ਕਹਿ ਰਹੇ ਹਾਂ ਵੀ ਦੇਖੋ ਜਿਹੜੇ ਬੰਦੇ ਨੂੰ ਕਰੋਨਾ ਵਾਇਰਸ ਹੋਇਆ ਸੀ ਉਹਨਾਂ ਨੂੰ ਇੱਥੇ ਲੈ ਕੇ ਆਏ, ਅਤੇ ਜਿਹੜੇ ਉਹਨਾਂ ਨੂੰ ਬਾਹਰ ਕੱਢਣ ਵਾਲੇ ਸੀ ਉਹ ਆਪ ਹੀ ਨਹੀਂ ਇੱਕ ਉਹਨਾਂ ਦਾ ਚੰਗੀ ਤਰ੍ਹਾਂ ਇਕਵਿਪਮੈਂਟ ਉਹਨਾਂ ਦੇ ਕੋਲ ਸੀਗਾ। ਸੋ ਦੇਖੋ ਇਹ ਕਿੱਡੀ ਮਾੜੀ ਗੱਲ ਆ। ਤੁਸੀਂ ਦੇਖੋ ਵੀ ਫਿਰ ਐਡਮਿਨਿਸਟ੍ਰੇਸ਼ਨ ਪ੍ਰੀਪੇਅਰ ਕਿੱਦਾਂ ਹੈ ਫੈਡਰਲ ਤੌਰ ਦੇ ਉੱਤੇ। ਇੱਕ ਪਾਸੇ ਉਹ ਰੌਲਾ ਪਾਈ ਜਾਂਦੇ ਵੀ ਅਸੀਂ ਪੂਰੀ ਤਰ੍ਹਾਂ ਪ੍ਰੀਪੇਅਰਡ ਆ, ਅਤੇ ਇੱਥੇ ਜਿਨ੍ਹਾਂ ਨੇ ਉਹਨਾਂ ਨੂੰ ਰਿਸੀਵ ਕਰਨਾ ਸੀ ਉਹਨਾਂ ਨੇ ਕੋਈ ਪ੍ਰੀਕਾਸ਼ਨ ਨਹੀਂ ਲਈ। ਮਾਈਕ ਪੈਂਸ ਹੁਣਾਂ ਨੂੰ ਜਿਹੜਾ ਸੈਂਟਰ ਪੁਆਇੰਟ ਜਿਹੜਾ ਰੱਖਿਆ ਗਿਆ ਉਹ ਫੰਡ ਰੇਜ਼ਿੰਗ ਕਰਨ ਦੇ ਲਈ ਫਲੋਰੀਡਾ ਚੱਲੇ ਆ। ਸੋ ਸਮਝ ਨਹੀਂ ਆ ਰਹੀ ਵੀ ਕਰੋਨਾ ਵਾਇਰਸ ਨੂੰ ਇਹ ਵਧਾਉਣਾ ਚਾਹੁੰਦੇ ਨੇ ਕਿ ਘਟਾਉਣਾ ਚਾਹੁੰਦੇ ਨੇ, ਵੀ ਕਿਸ ਪਾਸੇ ਵੱਲ ਨੂੰ ਜਿਹੜਾ ਹੈਗਾ ਆ
ਇਹੀ ਰਿਪਬਲਿਕਨਸ ਜਦੋਂ ਇਬੋਲਾ ਦਾ ਥ੍ਰੈਟ ਸੀਗਾ ਉਦੋਂ ਜਿਹੜੇ ਉਹ ਟੁੱਟ ਕੇ ਪੈਂਦੇ ਸੀਗੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿਹੜੇ ਲੀਡਰ ਆ ਉਹਨਾਂ ਦੇ ਉੱਤੇ, ਤੇ ਅੱਜ ਕਹਿੰਦੇ ਆ ਵੀ ਨਹੀਂ ਜੀ ਸਭ ਕੁਝ ਅੰਡਰ ਕੰਟਰੋਲ ਆ। ਸੋ ਭਾਈ ਇਹ ਜਿਹੜੀਆਂ ਬਿਮਾਰੀਆਂ ਹੈ ਉਹਨਾਂ ਨੇ ਤੁਹਾਡੇ ਉਹ ਥੋੜੀ ਰਜਿਸਟ੍ਰੇਸ਼ਨ ਥੋੜੀ ਦੇਖਣੀ ਆ ਵੀ ਵੋਟਿੰਗ ਰਜਿਸਟ੍ਰੇਸ਼ਨ ਤੂੰ ਕਿਹਨੂੰ ਕੀਤੀ ਆ, ਵੀ ਡੈਮੋਕ੍ਰੇਟ ਹੋ ਕੇ ਰਿਪਬਲਿਕ ਉਹਨੇ ਤਾਂ ਚੜ੍ਹ ਜਾਣਾ, ਵਾਇਰਸ ਦੇ ਤਾਂ ਲੱਗ ਜਾਣਾ ਆ। ਸੋ ਇਸ ਦੇ ਉੱਤੇ ਸਖਤ ਸਟੈਂਡ ਲੈਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਦਬਾਅ ਜਿਹੜਾ ਪਾਉਣ ਦੀ ਪ੍ਰਸ਼ਾਸਨ ਦੇ ਉੱਤੇ ਜ਼ਰੂਰਤ ਹੈਗੀ ਆ ਵੀ ਭਾਈ ਇਸ ਨੂੰ ਸਹੀ ਤਰੀਕੇ ਦੇ ਨਾਲ ਸਮੇਂ ਰਹਿੰਦੇ ਹੋਏ ਜਿਹੜਾ ਨਜਿੱਠਿਆ ਜਾਵੇ। ਜੇ ਹਾਹਾਕਾਰ ਮੱਚ ਜਾਂਦੀ ਆ ਤਾਂ ਬਹੁਤ ਇੱਕ ਮਾੜੀ ਜਿਹੜੀ ਸਥਿਤੀ ਆ ਇੱਥੇ ਬਣ ਸਕਦੀ ਹੈਗੀ ਆ ਜੀ। ਤੇ ਇੱਥੇ ਹੀ ਜਿਹੜੇ ਆਪਣੇ ਜਿਹੜੇ ਜੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਰਾਜਕਰਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ